ਸੋ ਗੱਲਬਾਤ ਫਿਰ ਡੀਐਚਐਸ ਦੇ ਜਿਹੜੇ ਸਕੱਤਰ ਆ ਮੈਯੋਰਕਸ ਉਹਨਾਂ ਤੋਂ ਹੀ ਕਰ ਲੈਂਦੇ ਆ ਸ਼ੁਰੂਆਤ। ਉਹਨਾਂ ਨੇ ਜਿਹੜਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਸੀਗਾ ਸੁਡਾਨ ਵਾਲਿਆਂ ਦੇ ਲਈ ਉਸਨੂੰ ਰੀਡੈਜ਼ਿਗਨੇਟ ਕੀਤਾ ਤੇ ਐਕਸਟੈਂਡ ਵੀ ਕਰਤਾ। ਜੀ, ਸੋ ਜਿਹਨਾਂ ਨੂੰ ਨਹੀਂ ਪਤਾ, ਟੈਂਪਰੇਰੀ ਪ੍ਰੋਟੈਕਟਡ ਸਟੇਟਸ TPS ਕਹਿੰਦੇ ਆ। ਤੇ ਇਹ ਇਹਨਾਂ ਨੇ ਜਿਹੜਾ TPS ਹੈਗਾ US ਦੇ ਵਿੱਚ, ਉਹਨਾਂ ਨੇ ਇਮੀਗ੍ਰੇਸ਼ਨ ਲਾਅ ਦੇ ਵਿੱਚ ਇਹਨਾਂ ਨੂੰ ਪਾਵਰ ਦਿੱਤੀ ਹੈ ਕਿ ਜਿਹੜੇ ਦੇਸ਼ਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਜਿੱਦਾਂ ਨੈਚੁਰਲ ਡਿਜ਼ਾਸਟਰ ਹੋ ਗਿਆ, ਹੜ੍ਹ ਆ ਗਿਆ, ਅਰਥਕੁਏਕ ਆ ਗਿਆ, ਟੋਰਨੇਡੋ ਆ ਗਏ, ਜਿਹਦੇ ਕਰਕੇ ਲੋਕਾਂ ਨੂੰ ਉੱਥੇ ਆਰਥਿਕ ਤੰਗੀਆਂ ਆਉਂਦੀਆਂ, ਜਾਂ ਕੋਈ ਇੱਦਾਂ ਦੇ ਹਾਲਾਤ ਪੈਦਾ ਹੋਏ ਆ ਜਿਹਦੇ ਕਰਕੇ ਉਹਨਾਂ ਨੂੰ ਜਾਨ ਦਾ ਖਤਰਾ ਪੈਦਾ ਹੋ ਜਾਂਦਾ, ਲੜਾਈ ਵਾਲੀ ਸਿਚੁਏਸ਼ਨ ਹੋ ਜਾਂਦੀ, ਵਾਰ ਵਾਲੀ ਸਿਚੁਏਸ਼ਨ ਹੋ ਜਾਂਦੀ ਆ, ਨਸਲਕੁਸ਼ੀ ਦੇ ਮਸਲੇ ਜਿਹੜੇ ਆ ਜਾਂਦੇ ਆ, ਮਿਲਟਰੀ ਟੇਕ ਓਵਰ ਹੋ ਜਾਂਦਾ। ਸੋ ਉਹਨਾਂ ਨੇ ਆਪਣੀ ਪਾਲਿਸੀ ਬਣਾਈ ਹੋਈ ਆ ਕਿ ਜੇ ਕੋਈ ਵੀ ਇੱਦਾਂ ਦੀ ਚੀਜ਼ ਜੇ ਹੁੰਦੀ ਆ ਜਿਹਦੇ ਕਰਕੇ ਬੰਦਾ ਆਪਣੀ ਕੰਟਰੀ ਵਾਪਸ ਨਹੀਂ ਜਾ ਸਕਦਾ ਸੇਫਲੀ, ਤੇ ਉਹਨੂੰ ਉਹ ਟੈਂਪਰੇਰੀ ਪ੍ਰੋਟੈਕਟਡ ਸਟੇਟਸ TPS ਦੇ ਦਿੰਦੇ ਆ। TPS ਦੇ ਵਿੱਚ ਇਹ ਮੈਟਰ ਨਹੀਂ ਕਰਦਾ ਤੁਸੀਂ ਕਿੱਦਾਂ ਅਮਰੀਕਾ 'ਚ ਆਏ ਸੀਗੇ ਤੇ ਲੀਗਲ ਆਏ ਸੀਗੇ, ਇਲੀਗਲ ਆਏ ਸੀਗੇ, ਭਾਵੇਂ ਤੁਸੀਂ ਲੀਗਲ ਸਟੇਟਸ 'ਚ ਆ, ਇਲੀਗਲ ਸਟੇਟਸ 'ਚ ਆ, ਉਹ ਜਦੋਂ ਤੁਹਾਨੂੰ TPS ਦੇ ਦਿੰਦਾ ਤੇ TPS ਸਟੇਟਸ ਥੱਲੇ ਤੁਸੀਂ ਰਹਿ ਸਕਦੇ ਆ, ਕੰਮ ਕਰ ਸਕਦੇ ਆ, ਜਦ ਤੱਕ ਉਹ TPS ਸਟੇਟਸ ਚੱਲਦਾ ਰਹਿੰਦਾ। ਇਹਦੀ ਹੁਣ ਇੱਕ ਐਗਜ਼ਾਮਪਲ ਆ ਸਾਡਾ ਗੁਆਂਢੀ ਮੁਲਕ ਜਿੱਦਾਂ ਨੇਪਾਲ ਦਾ। ਉੱਥੇ ਜਿਹੜਾ ਅਰਥਕੁਏਕ ਆਇਆ ਸੀ ਉਹਦੇ ਕਰਕੇ ਬਹੁਤ ਤੰਗੀ ਜਿਹੜੀ ਸੀਗੀ ਆ ਗਈ ਸੀਗੀ ਲੋਕਾਂ ਨੂੰ। ਕਾਫੀ ਵੱਡਾ ਜਿਹੜਾ ਅਰਥਕੁਏਕ ਆਇਆ ਸੀਗਾ ਕੁਝ ਸਾਲ ਪਹਿਲਾਂ, ਉਹਦਾ TPS ਜਿੱਦਾਂ ਇਹਨਾਂ ਨੇ ਦਿੱਤਾ ਸੀਗਾ। ਹੇਟੀ ਦੇ ਵਿੱਚ ਅਰਥਕੁਏਕ ਆਇਆ ਸੀਗਾ, ਉਹਦਾ TPS ਦਿੱਤਾ ਸੀਗਾ। ਸੁਡਾਨ ਦੇ ਵਿੱਚ ਹੁਣ ਜਿਹੜਾ ਹੈਗਾ ਹੋਮਲੈਂਡ ਸਿਕਿਉਰਿਟੀ ਨੇ ਅਨਾਉਂਸ ਕੀਤਾ ਕਿ ਇਹਨਾਂ ਦਾ ਪਹਿਲਾਂ ਹੀ TPS ਇਹਨਾਂ ਦਾ ਸੀਗਾ ਤੇ ਹੁਣ ਉਹਨਾਂ ਨੂੰ ਐਕਸਟੈਂਡ ਕਰਤਾ ਅਕਤੂਬਰ 2023 ਤੋਂ April 2025 ਤੱਕ, 18 ਮਹੀਨੇ ਦੇ ਲਈ। ਕਿਉਂਕਿ ਜਿਹੜੀਆਂ ਉਹ ਕਹਿੰਦੇ ਕਿ ਸੁਡਾਨ ਦੇ ਵਿੱਚ ਟੈਂਪਰੇਰੀ ਕੰਡੀਸ਼ਨਸ ਜਿਹੜੀਆਂ ਹੈਗੀਆਂ, ਉਹ ਸੁਡਾਨੀਜ਼ ਜਿਹੜੇ ਨੈਸ਼ਨਲ ਉਹਨਾਂ ਨੂੰ ਸੇਫ ਨਹੀਂ ਹੈਗਾ ਉਹਨਾਂ ਲਈ ਵਾਪਸ ਜਾਣਾ। ਤੇ ਇਹਦੇ ਨਾਲ ਨਾਲ ਉਹ ਜਿਹੜੀ ਹਰੇਕ ਕੰਟਰੀ ਆ ਉਹਦਾ ਉਹ ਐਕਸਟੈਂਸ਼ਨ ਵੀ ਕਰ ਸਕਦੇ ਆ, ਉਹਨੂੰ ਰੀਡੈਜ਼ਿਗਨੇਟ ਵੀ ਕਰ ਸਕਦੇ ਆ ਕਿ ਆਹ ਵਾਲੀ ਕੰਟਰੀ ਨੂੰ ਪਾਣਾ ਲਿਸਟ ਦੇ ਵਿੱਚ, ਆਹ ਵਾਲੀ ਕੰਟਰੀ ਨੂੰ ਕੱਢਣਾ ਬਾਹਰ। ਤੇ ਇਹ ਜਿਹੜਾ ਇਹਨਾਂ ਦਾ ਤੁਸੀਂ ਦੇਖੋ ਚੱਲਦੇ ਰਿਹਾ, ਕਦੀ ਲਿਬੀਆ ਆ ਜਾਂਦਾ, ਕਦੀ ਕੋਈ ਦੇਸ਼ ਵਿੱਚ ਆ ਜਾਂਦਾ। ਸੋ ਇਹਨਾਂ ਦੀ ਆਪਣੀ ਜਿੱਦਾਂ ਪੋਲਿਟਿਕਸ ਉਹਦੇ ਹਿਸਾਬ ਨਾਲ ਇਹ ਜਿਹੜੇ ਦੇਸ਼ਾਂ ਦੀ ਲਿਸਟ ਵਿੱਚ ਐਡ ਕਰਦੇ ਰਹਿੰਦੇ ਆ, ਸਬਸਟ੍ਰੈਕਟ ਕਰਦੇ ਰਹਿੰਦੇ ਆ। ਤੇ ਜਿਹੜਾ ਮੈਯੋਰਕਾ ਸੀਗਾ ਉਹਨੇ ਫਿਰ ਇਹਨੂੰ ਐਕਸਟੈਂਡ ਕੀਤਾ ਸੁਡਾਨ ਦੇ ਨੂੰ। ਤੇ ਹੁਣ ਇਹਦੇ ਵਿੱਚ ਕੀ ਸੀਗਾ ਕਿ 2023 ਦੇ ਵਿੱਚ April ਦੇ ਵਿੱਚ ਸੁਡਾਨ ਦੇ ਵਿੱਚ ਕਲੈਸ਼ ਹੋਏ ਸੀਗੇ, ਜਿਹਨਾਂ ਨੂੰ ਨਹੀਂ ਪਤਾ। ਤੇ ਪੋਲੀਟੀਕਲ ਇਨਸਟੇਬਿਲਿਟੀ ਉੱਥੇ ਬਹੁਤ ਜ਼ਿਆਦਾ ਹੋ ਗਈ ਸੀਗੀ, ਵਾਇਲੈਂਸ ਹੋ ਗਿਆ, ਹਿਊਮਨ ਰਾਈਟਸ ਵਾਇਲੇਸ਼ਨਸ ਕਾਫੀ ਜ਼ਿਆਦਾ ਆ ਗਈਆਂ। ਤੇ ਪਾਣੀ ਦੀਆਂ ਤਾਂ ਉੱਥੇ ਆਲਰੇਡੀ ਸ਼ਾਰਟੇਜਸ ਆਪਾਂ ਦੇਖਿਆ ਕਿ ਗੰਦਾ ਪਾਣੀ ਜਿਹੜਾ ਲੋਕੀ ਪੀਂਦੇ ਆ, ਹੋਰ ਜ਼ਿਆਦਾ ਉਹਨਾਂ ਨੂੰ ਫੂਡ ਦੀ ਤੇ ਪਾਣੀ ਦੀ ਸ਼ਾਰਟੇਜ ਜਿਹੜੀ ਆ ਗਈ। ਤੇ ਉੱਥੇ ਜਿੱਦਾਂ ਅਫਰੀਕਾ ਦੇ ਵਿੱਚ ਇੰਟਰ ਕਮਿਊਨਲ ਵਾਇਲੈਂਸ ਵੀ ਬਹੁਤ ਜ਼ਿਆਦਾ ਹੈਗਾ ਕਿ ਛੋਟੀ ਛੋਟੀਆਂ ਜਿੱਦਾਂ ਟਰਾਈਬਸ ਹੈਗੀਆਂ, ਕਾਫੀ ਉਹਨਾਂ ਦਾ ਆਪਸ 'ਚ ਝਗੜਾ ਜਿਹੜਾ ਚੱਲਦਾ ਰਹਿੰਦਾ। ਤੇ ਇਹਦੀ ਕਾਫੀ ਜਿਹੜੀ ਡਿਸਪਲੇਸਮੈਂਟ ਇਹਦੇ ਕਰਕੇ ਹੋ ਗਈ। ਕਾਫੀ ਰਿਪੋਰਟਸ ਜਿਹੜੀਆਂ ਉਹਨਾਂ ਦੀਆਂ ਆਈਆਂ ਕਿ ਹਜ਼ਾਰਾਂ ਦੇ ਵਿੱਚ ਲੋਕੀ ਜਿਹੜੇ ਸੀਗੇ ਉਹਨਾਂ ਨੂੰ ਆਪਣੇ ਸ਼ਹਿਰ ਜਿਹੜੇ ਸੀਗੇ ਛੱਡਣੇ ਪਏ, ਕਿਉਂਕਿ ਕਮਿਊਨਲ ਵਾਇਲੈਂਸ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਭੜਕ ਗਿਆ। ਤੇ ਉਹਦੇ ਕਰਕੇ ਜਿਹੜੇ ਸੁਡਾਨੀ ਸੀਗੇ ਉਹਨਾਂ ਨੂੰ ਰੀਲੋਕੇਟ ਜਿਹੜਾ ਹੋਣਾ ਪਿਆ। ਤੇ ਇਹ ਜਿਹੜਾ ਸੀਗਾ ਇੱਕ ਮਿਲਟਰੀ ਟੇਕ ਓਵਰ ਕੀਤਾ ਸੀਗਾ ਸੁਡਾਨ ਦੇ ਵਿੱਚ ਗਵਰਨਮੈਂਟ ਨੇ। ਤੇ ਉੱਥੇ ਅਜੇ ਅਫਰੀਕਾ ਦੇ ਕਈ ਹਿੱਸਿਆਂ ਦੇ ਵਿੱਚ ਸਟੇਬਿਲਿਟੀ ਨਹੀਂ ਹੈਗੀ। ਤੁਸੀਂ ਦੇਖੋਗੇ ਕਿ ਪੁਰਾਣੇ ਟਾਈਮਾਂ ਤੋਂ ਜਦੋਂ ਦੇਖਿਓ ਕਿ ਦੇਸ਼ਾਂ ਦੇ ਨਾਮ ਬਦਲ ਜਾਂਦੇ ਆ, ਟੇਕ ਓਵਰ ਹੋ ਜਾਂਦੇ, ਤੇ ਮਿਲਟਰੀ ਜਿਹੜਾ ਉੱਥੇ ਹੈਗਾ ਮਿਲਟਰੀ ਟੇਕ ਓਵਰ ਹੋ ਗਿਆ ਸੀਗਾ। ਉਹਦੇ ਕਰਕੇ ਜਿਹੜਾ ਵਾਇਲੈਂਟ ਕਲੈਸ਼ ਜਿਹੜੇ ਸੀਗੇ ਚੱਲਦੇ ਪਏ ਸੀਗੇ, ਤੇ ਉਹਦੇ ਕਰਕੇ ਇਨਸਟੇਬਿਲਿਟੀ ਵੀ ਬੜੀ ਜ਼ਿਆਦਾ ਹੋ ਗਈ ਤੇ ਹਿਊਮੈਨਿਟੇਰੀਅਨ ਕ੍ਰਾਈਸਿਸ ਜਿਹੜਾ ਉੱਥੇ ਹੋ ਗਿਆ। ਤੇ ਉਹਦੇ ਕਰਕੇ ਹੁਣ ਇਹਨਾਂ ਨੇ ਜਿਹੜਾ ਸੁਡਾਨੀ ਸੀਗੇ ਉਹਦੇ ਕਰਕੇ ਉਹਨਾਂ ਨੂੰ TPS ਦੇ ਦਿੱਤਾ। ਤੇ ਜਿਹੜਾ TPS ਆ ਇਹਦੇ ਵਿੱਚ ਉਹ ਕਹਿੰਦੇ ਆ ਕਿ 1200, ਹੁਣ ਐਡਾ ਵੱਡਾ ਦੇਸ਼ ਨਹੀਂ ਹੈਗਾ, 1200 ਜਿਹੜੇ ਕਹਿੰਦੇ ਕਿ ਆਲਰੇਡੀ ਸੀਗੇ ਬੰਦੇ ਉਹ ਐਕਸਟੈਂਡ ਕਰ ਸਕਦੇ ਆ। ਤੇ ਨਵੇਂ ਜਿਹੜੇ ਹੈਗੇ 2700 ਜਿਹੜੇ ਸੀਗੇ ਨਵੇਂ ਲੋਕੀ ਐਡ ਹੋ ਗਏ। ਸੋ ਛੋਟਾ ਦੇਸ਼ ਆ, ਛੋਟੀ ਗਿਣਤੀ ਦੇ ਲੋਕ ਆ, ਤੇ 4-5 ਹਜ਼ਾਰ ਜਣਿਆਂ ਨੂੰ ਜਿਹੜਾ ਇਹਦਾ ਫਾਇਦਾ ਹੋਊਗਾ। ਜੀ, ਓਵਰਆਲ ਜੇ ਦੱਸਦੇ ਜਾਈਏ ਇਹਨਾਂ ਦੀ ਆਪਣੀ ਵੈਬਸਾਈਟ ਦੇ ਮੁਤਾਬਕ ਇਸ ਟਾਈਮ 16 ਅਜਿਹੇ ਮੁਲਕ ਨੇ ਜਿਹੜੇ TPS ਦੇ ਅੰਡਰ ਅਟਰਨੀ ਟਿਰਕੇਣਾ ਜੀ ਜਿਹੜੇ ਉਹ ਆਉਂਦੇ ਨੇ ਪੂਰੀ ਦੁਨੀਆ ਭਰ ਦੇ ਵਿੱਚੋਂ, ਜਿਹੜੇ ਤਕਰੀਬਨ 200 ਮੁਲਕਾਂ ਦੇ ਵਿੱਚੋਂ ਆ। ਤੇ ਇਹਨਾਂ ਨੇ ਇਹੀ ਚੀਜ਼ ਯੂਕਰੇਨ ਵਾਲਿਆਂ ਲਈ ਵੀ ਐਕਸਟੈਂਡ ਕੀਤੀ ਹੈ। ਜੀ, ਸੋ ਇਹੀ ਸੇਮ ਚੀਜ਼ ਉਹਨਾਂ ਨੇ ਯੂਕਰੇਨ ਵਾਲਿਆਂ ਲਈ ਐਕਸਟੈਂਡ ਕੀਤੀ ਹੈ। ਉਹਨਾਂ ਦਾ ਵੀ 18 ਮਹੀਨੇ ਲਈ ਐਕਸਟੈਂਡ ਹੋ ਗਿਆ, ਅਕਤੂਬਰ 2023 ਤੋਂ ਲੈ ਕੇ April 2025 ਤੱਕ। ਤੇ ਉਹਨਾਂ ਦੇ ਵੀ ਕਹਿੰਦੇ ਸੇਮ ਹੀ ਜਿਹੜੇ ਐਕਸਟਰਾਡਨਰੀ ਸਰਕਮਸਟੈਂਸਿਸ ਆ। ਸੋ ਯੂਕਰੇਨ ਦਾ ਵੀ ਜਿਹਨਾਂ ਨੂੰ ਨਹੀਂ ਪਤਾ, ਜਿਹੜਾ ਰਸ਼ੀਅਨ ਮਿਲਟਰੀ ਸੀਗੀ ਉਹਨੇ ਇਨਵੇਟ ਕੀਤਾ ਯੂਕਰੇਨ, ਤੇ ਉਹਨਾਂ ਨੇ ਆਪਣੀ ਜਿਹੜੀ ਮਿਲਟਰੀ ਸੀਗੀ ਉਹ ਐਕਸਪੈਂਡ ਕੀਤੀ ਕਿ ਯੂਕਰੇਨ ਦੇ ਵਿੱਚ ਆਪਾਂ ਵੈਸਟਵਰਡ ਜਿਹੜੀ ਐਕਸਪੈਂਸ਼ਨ ਆਪਾਂ ਕਰਨੀ ਆ। ਤੇ ਇਹ ਜਿਹੜੀ ਐਕਸਪੈਂਸ਼ਨ ਹੁਣ World War II ਤੋਂ ਬਾਅਦ ਜਿਹੜੀ ਦੇਖਿਆ ਜਾਵੇ ਤੇ ਯੂਰਪ ਦੇ ਵਿੱਚ ਸਭ ਤੋਂ ਵੱਡੀ ਜਿਹੜੀ
ਮਿਲਟਰੀ ਐਕਸਪੈਂਸ਼ਨ ਜੇ ਕੋਈ ਹੋਈ ਆ ਵਰਲਡ ਵਾਰ 2 ਤੋਂ ਬਾਅਦ, ਤੇ ਉਹ ਹੁਣ, ਤੇ ਇਹਨਾਂ ਦੀ ਕਾਫੀ ਚਿਰ ਵਿੱਚ ਜਿਹੜੀ ਕੋਲਡ ਵਾਰ ਵੀ ਚੱਲਦੀ ਰਹੀ। ਹੁਣ ਇੰਨੀ ਜ਼ਿਆਦਾ ਡਿਟੇਲ 'ਚ ਤਾਂ ਤੁਹਾਨੂੰ ਪੋਲੀਟਿਕਸ ਜਾਣ ਦੀ ਲੋੜ ਨਹੀਂ, ਪਰ ਜਿਹੜੀ ਇਹਨਾਂ ਦੀ ਕੋਲਡ ਵਾਰ ਸੀ ਕਾਫੀ ਦੇਰ ਚੱਲੀ ਕਿ ਬੈਟਰ ਕੌਣ ਹੈਗਾ, ਰਸ਼ੀਆ ਕਿ ਅਮਰੀਕਾ। ਤੇ ਹੁਣ ਉਹ ਸਾਰਾ ਹੁੰਦੇ ਹੋਏ ਹਾਲਾਤ ਜਿਹੜੇ ਦੁਬਾਰਾ ਫਿਰ ਇੱਥੇ ਆਏ ਕਿ ਵਰਲਡ ਵਾਰ 2 ਤੋਂ ਬਾਅਦ ਜਿਹੜਾ 1940-45 ਦਾ ਦਹਾਕਾ ਜਿਹੜਾ, ਉਸ ਤੋਂ ਬਾਅਦ ਹੁਣ ਦੇਖ ਲਓ 2013 ਦੇ ਵਿੱਚ ਫਿਰ ਚੀਜ਼ਾਂ ਉੱਥੇ ਦੀਆਂ ਉੱਥੇ ਖੜੀਆਂ। ਤੇ ਇਹਨਾਂ ਨੇ ਮਿਲਟਰੀ ਐਕਸਪੈਂਸ਼ਨ ਆਪਣੀ ਕੀਤੀ, ਜਿਹਦੇ ਕਰਕੇ ਕਿ ਕਾਫੀ ਲੋਕਲ ਲੈਵਲ ਤੇ ਸਿਵਲ ਕੈਜੁਅਲਟੀਜ਼ ਹੋਈਆਂ। ਵਾਰ ਕ੍ਰਾਈਮ ਕਹਿੰਦੇ ਕਾਫੀ ਜ਼ਿਆਦਾ ਜਿਹੜੇ ਹੋਏ ਆ ਅਗੇਂਸਟ ਹਿਊਮੈਨਿਟੀ। ਤੇ ਰਸ਼ੀਅਨ ਮਿਲਟਰੀ ਫੋਰਸਿਸ ਨੇ ਇਹ ਇਦਾਂ ਕਹਿਣਾ ਹੈ ਇਹਨਾਂ ਦਾ, ਇਹ ਇਦਾਂ ਇਹਨਾਂ ਦਾ ਕਹਿਣਾ ਕਿ ਇਹਨਾਂ ਦੀ ਰਿਪੋਰਟਸ ਦੇ ਮੁਤਾਬਿਕ ਰਸ਼ੀਅਨ ਜਿਹੜੀ ਮਿਲਟਰੀ ਹੈਗੀ ਆ ਉਹ ਉੱਥੇ ਕਾਫੀ ਹਿਊਮੈਨਿਟੇਰੀਅਨ ਕ੍ਰਾਈਸਿਸ, ਜਿਹੜਾ ਕਾਫੀ ਵਾਰ ਕ੍ਰਾਈਮ ਉੱਥੇ ਹੋਏ ਆ, ਕਾਫੀ ਲੋਕਾਂ ਨੂੰ ਭੱਜਣਾ ਪਿਆ ਉੱਥੋਂ। ਤੇ ਇਹਦੇ ਕਰਕੇ ਜਿਹੜਾ ਉਹਨਾਂ ਦਾ ਸਿਵਿਲੀਅਨ ਇਨਫਰਾਸਟ੍ਰਕਚਰ ਸੀਗਾ ਉਹ ਜਿਹੜਾ ਸੀਗਾ ਸਾਰਾ ਟੁੱਟ ਗਿਆ। ਤੇ ਕਾਫੀ ਸਾਰੇ ਘਰ ਇਲਾਕੇ ਜਿਹੜੇ ਹੈਗੇ ਆ ਬਿਨਾਂ ਬਿਜਲੀ ਤੋਂ ਹੀ ਜਾਂ ਬਿਨਾਂ ਮੈਡੀਕਲ ਸਰਵਿਸਿਜ਼ ਤੋਂ ਹੈਗੇ ਆ। ਤੇ ਜਿਹੜਾ ਅਮਰੀਕਾ ਸੀਗਾ ਉਹਨਾਂ ਨੇ ਕਿਹਾ ਕਿ ਇਹਨੂੰ ਐਕਸਟੈਂਡ ਕਰਨਾ। ਹੁਣ ਸੁਡਾਨ ਦੇ ਕੰਪੈਰੀਜ਼ਨ ਦੇ ਵਿੱਚ 26,000 ਜਿਹੜੇ ਯੂਕਰੇਨੀਅਨ ਆਲਰੇਡੀ ਸੀਗੇ, ਉਹਦੇ 1200 ਸੀਗੇ ਤੇ 26,000 ਆਲਰੇਡੀ TPS 'ਚ ਸੀਗੇ। ਤੇ ਅਗਲੇ ਜਿਹੜੇ ਇਹਨਾਂ ਨੇ 1,66,000 ਲੋਕੀ ਹੋਰ ਜਿਹੜੇ TPS ਲਈ ਐਲੀਜੀਬਲ ਹੋ ਗਏ। ਸੋ ਦੋ ਕੰਟਰੀਆਂ ਨੂੰ ਕੰਪੇਅਰ ਕਰੋ, ਇਹ 'ਚ 1200 ਤੇ 2700 ਹੋਰ ਆਣੇ ਆ, ਤੇ ਇਹਦੇ ਵਿੱਚ 26,000 ਸੀਗੇ ਪਰ 1,66,000 ਜਿਹੜੇ ਹੋਰ ਆਣੇ ਆ। ਇਹਦੇ ਨਾਲ ਕੀ ਹੁੰਦਾ ਕਿ ਕਾਫੀ ਜ਼ਿਆਦਾ ਜਿਹੜੀ ਪੋਪੂਲੇਸ਼ਨ ਹੈਗੀ ਕੰਮ ਕਰਨ ਵਾਲੀ ਉਹ ਐਡ ਹੋ ਜਾਂਦੀ ਆ। ਤੇ ਮੇਲ ਫੀਮੇਲ ਜਿਹੜੇ ਦੋਨੇ, ਹੁਣ ਉਹ ਜਿੱਦਾਂ ਯੂਰਪੀਅਨ ਕੰਟਰੀ ਸੀਗਾ ਲੋਕੀ ਇੰਗਲਿਸ਼ ਵਗੈਰਾ ਵੀ ਬੋਲ ਲੈਂਦੇ ਆ। ਤੇ ਜਿਹੜੀ ਇਹ ਵਾਲੀ ਜਨਸੰਖਿਆ ਜਦੋਂ ਆਉਂਦੀ ਆ ਤੇ ਕਾਫੀ ਜਿੱਦਾਂ ਰਿਪੋਰਟ ਸੀਗੀਆਂ ਕਿ ਰੈਸਟੋਰੈਂਟਾਂ ਦੇ ਵਿੱਚ ਕੰਮਾਂ-ਕਾਰਾਂ ਦੇ ਵਿੱਚ, ਆਫਿਸਿਸ ਦੇ ਵਿੱਚ ਇਹਨਾਂ ਨੇ ਯੂਕਰੇਨੀਅਨਸ ਨੇ ਆਪਣੀ ਜਿਹੜੀ ਯੋਗਦਾਨ ਜਿਹੜਾ ਪਾਇਆ ਵਾ, ਤੇ ਇਹਨਾਂ ਨੂੰ ਇਹ ਇੱਕ ਪੋਜ਼ਿਟਿਵ ਐਸੈਟ ਮੰਨਦੇ ਆ। ਇਹ ਜਿਹੜਾ ਟੌਪਿਕ ਸੀਗਾ ਇਹਦੇ ਉੱਤੇ ਕ੍ਰਿਟਿਸਿਜ਼ਮ ਵੀ ਜਿਹੜਾ ਕਾਫੀ ਇਹਨਾਂ ਨੂੰ ਵੇਖਣ ਨੂੰ ਮਿਲਿਆ ਕਿ ਜਿਹੜੇ ਅਫਗਾਨਿਸਤਾਨ ਸੀਗਾ ਜਦੋਂ ਉੱਥੋਂ ਦੀ ਇਹਨਾਂ ਨੇ ਭੱਜ ਕੇ ਜਦੋਂ ਆਏ, ਉਹਨਾਂ ਦੇ ਕੇਸ ਇਹਨਾਂ ਨੇ ਪ੍ਰੋਸੈਸ ਨਹੀਂ ਕੀਤੇ। ਤੇ ਅਫਗਾਨਿਸਤਾਨ ਤੋਂ ਜਦੋਂ ਉਹਨਾਂ ਨੇ ਆਪਣਾ ਪੈਕਅਪ ਕੀਤਾ ਆਲ ਆਫ ਅ ਸਡਨ ਮਿਲਟਰੀ ਵਾਲਾ, ਤੇ ਉੱਥੇ ਵੀ ਸੇਮ ਜਿਹੜੀਆਂ ਪ੍ਰੋਬਲਮਾਂ ਜਿਹੜੀਆਂ ਆਈਆਂ। ਤੇ ਪਰ ਲੋਕਾਂ ਨੇ ਜਿਹੜੇ ਈਵਨ ਅਮਰੀਕਾ ਦੇ ਵੀ ਜਿਹੜੇ ਲੋਕੀ ਆ ਉਹਨਾਂ ਨੇ ਵੀ ਇੰਨਾ ਨਹੀਂ, ਉਹਨਾਂ ਨੇ ਵੇਖਿਆ ਕਿ ਜਿਹੜੇ ਅਫਗਾਨੀ ਆ ਉਹਨਾਂ ਨੂੰ ਵੀ ਆਪਾਂ ਹੈਲਪ ਕਰਨੀ। ਤੇ ਜਦੋਂ ਯੂਕਰੇਨ ਦਾ ਹੋਇਆ ਉਹਨਾਂ ਨੂੰ ਫਟਾਫਟ ਸਾਰੇ ਜਾਣੇ ਔਨ ਬੋਰਡ ਜਾ ਕੇ, ਸ਼ਾਇਦ ਉਹ ਰਸ਼ੀਆ ਨੇ ਕੀਤਾ ਸੀ ਤਾਂ ਕਰਕੇ ਵੀ ਹੋ ਸਕਦਾ ਕਿ ਰਸ਼ੀਆ ਨੇ ਕੀਤਾ ਤੇ ਤਾਂ ਕਰਕੇ ਦੁਸ਼ਮਣ ਦਾ ਦੁਸ਼ਮਣ ਤੁਹਾਡਾ ਦੋਸਤ ਹੁੰਦਾ ਵਾ, ਤੇ ਉਹ ਵਾਲਾ ਹਿਸਾਬ ਸੀਗਾ ਕਿ ਉਹਨਾਂ ਨੂੰ ਜ਼ਿਆਦਾ ਥੋੜੀ ਜਿਹੀ ਇਹਨਾਂ ਨੇ ਖੁੱਲ੍ਹ ਦਿੱਤੀ ਆ। ਤੇ ਸੇਮ ਚੀਜ਼ ਉਹ ਕਹਿੰਦੇ ਕਿ ਤੁਸੀਂ ਅਫਗਾਨੀਆਂ ਨੂੰ ਕਿਉਂ ਨਹੀਂ ਦਿੱਤਾ, ਅਫਗਾਨੀਆਂ ਨੂੰ ਸੇਮ ਪ੍ਰੋਵੀਜ਼ਨ ਕਿਉਂ ਨਹੀਂ ਦਿੱਤੀਆਂ, ਉੱਥੋਂ ਆਪ ਜੋ ਆਏ ਸੀ। ਕਿ ਹਾਂ ਕਿ ਉਹ ਯੂਰਪੀਅਨ ਨਹੀਂ ਸੀਗੇ ਤਾਂ ਕਰਕੇ ਇਹ ਜਿਹੜਾ ਉਹਨਾਂ ਦਾ ਕਿ ਰੇਸਿਜ਼ਮ ਦਾ ਉਹ ਉੱਠਿਆ ਕਿ ਹੁਣ ਤੁਸੀਂ ਯੂਕਰੇਨੀਅਨਸ ਨੂੰ ਇੰਨਾ ਜ਼ਿਆਦਾ ਫੇਵਰ ਕਿਉਂ ਕੀਤਾ ਕੰਪੇਅਰ ਟੂ ਉਹਦੇ ਕਿ ਉਹ ਮੁਸਲਿਮ ਪੋਪੂਲੇਸ਼ਨ ਸੀਗੀ, ਕਿ ਉਹਨਾਂ ਦੇ ਰੰਗ ਦਾ ਫਰਕ ਆ, ਕੀ ਚੱਕਰ ਹੈ ਹਨਾ, ਕਿ ਇਹ ਸਿਰਫ ਇੱਕ ਜੀਓ ਪੋਲਿਟਿਕਸ ਹੈਗੀ ਆ। ਤੇ ਅਫਗਾਨਿਸਤਾਨ ਵਾਲੇ ਜਿਹੜੇ ਸੀਗੇ ਹਿਊਮੈਨਿਟੇਰੀਅਨ ਪੇਰੋਲ ਜਿਹੜੇ ਸੀਗੇ, ਦੱਸਦੇ ਜਾਈਏ ਜਿਹੜੇ ਸਾਡੇ ਆਫਿਸ ਨੇ ਫਾਈਲ ਕੀਤੇ ਸੀਗੇ, ਉਹ ਉਦੋਂ ਦੇ ਹੁਣ ਤੱਕ ਜਿਹੜੇ ਪੈਂਡਿੰਗ ਆ ਮੈਜੋਰਿਟੀ ਵਾਲਿਆਂ ਦੇ, ਕਿਸੇ ਨੂੰ ਦਿੱਤਾ ਨਹੀਂ ਉਹਨਾਂ ਨੇ। ਪਹਿਲਾਂ ਸ਼ੁਰੂ ਦੇ ਵਿੱਚ ਸਾਡੇ ਆਫਿਸ ਨੂੰ ਕੁਛ ਇੱਕ ਮਿਲੇ ਸੀਗੇ, ਬਾਅਦ ਚ ਵਾਲੇ ਜਿਹੜੇ ਵੀ ਫਾਈਲ ਕੀਤੇ ਆ ਉਹ ਪੈਂਡਿੰਗ 'ਚ ਇਹਨਾਂ ਨੇ ਸਿੱਟ ਸੁੱਟੇ। ਕਿ ਹਿਊਮੈਨਿਟੇਰੀਅਨ ਕ੍ਰਾਈਸਿਸ ਦਾ ਮਤਲਬ ਇਹ ਹੈ ਕਿ ਜੇ ਤੁਸੀਂ, ਤੁਹਾਡਾ ਕੋਈ ਫੈਮਿਲੀ ਮੈਂਬਰ ਅਮਰੀਕਾ 'ਚ ਸੀਗਾ ਜਾਂ ਉਹਨਾਂ ਨੇ ਕੋਈ ਫੌਜ ਲਈ ਕੰਮ ਕੀਤਾ, ਤੇ ਉਹ ਟਾਰਗੇਟ ਤੇ ਉੱਥੇ ਹੋ ਸਕਦੇ ਆ, ਪਰ ਇਹਨਾਂ ਨੇ ਕੋਈ ਖਾਸ ਉਹਨਾਂ ਦੇ ਵਿੱਚ ਕਾਹਲੀ ਦਿਖਾਈ ਨਹੀਂ। ਸੋ ਇਹ ਜਿਹੜਾ ਤੁਹਾਨੂੰ ਦੱਸਣ ਦਾ ਮਕਸਦ ਇਹੀ ਆ। ਤੁਸੀਂ ਕਹਿਣਾ ਕਿ ਸਾਡੇ ਦੇਸ਼ ਨਾਲ ਕੀ ਸੰਬੰਧ ਇਹਦਾ ਹੈਗਾ, ਪੰਜਾਬ ਦਾ ਕੀ ਸੰਬੰਧ ਆ, ਪਰ ਏਦਾਂ ਕਿ ਜਿਹੜੀ ਆਡੀਅנס ਸੁਣਨ ਵਾਲੀ ਹੈ, ਕਈ ਇਹਦੇ ਵਿੱਚ ਨਿਊਜ਼ ਵੈਲਿਊ ਵੀ ਲੈ ਸਕਦੀ ਆ ਕਿ ਇਹ ਇਮੀਗ੍ਰੇਸ਼ਨ ਦੀ ਨਿਊਜ਼ ਜਿਹੜੀ ਹੈਗੀ ਆ, ਕਿ ਬਾਕੀ ਦੇਸ਼ਾਂ ਨੂੰ ਵੀ ਜੇ ਆਪਾਂ ਪਰਸਪੈਕਟਿਵ 'ਚ ਰੱਖੀਏ ਤਾਂ ਹਰੇਕ ਦੇਸ਼ ਦੀ ਕਿੱਦਾਂ ਜਿਹੜੀ ਪ੍ਰੋਬਲਮ ਉਹ ਆਉਂਦੀ ਹੈ। ਜੀ, ਨਹੀਂ ਬਿਲਕੁਲ। ਇਹਨਾਂ ਨੇ ਐਲ ਸਲਵਾਡੋਰ, ਹੋਂਡੂਰਸ, ਨੇਪਾਲ, ਨਿਕਰਾਗੁਆ, ਇਹਨਾਂ ਸਾਰਿਆਂ ਦੇ ਲਈ 18 ਮਹੀਨਿਆਂ ਦੇ ਲਈ ਇਹ ਸਾਰੇ TPS ਜਿਹੜੇ ਐਕਸਟੈਂਡ ਕੀਤੇ ਆ। ਇਹਨਾਂ ਦੀ ਆਪਣੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਉਹ ਦੇਖ ਸਕਦੇ ਆ। ਸੋ ਬਿਲਕੁਲ ਇਹ ਦੱਸਣ ਦਾ ਮਕਸਦ ਇਹੀ ਹੁੰਦਾ, ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀ ਕੋਈ ਖਬਰ ਆ ਉਹ ਪੰਜਾਬ ਜਾਂ ਭਾਰਤ ਦੇ ਨਾਲ ਹੀ ਰਿਲੇਟਿਡ ਹੋਊਗੀ, ਪਰ ਉੱਥੋਂ ਆਪਾਂ ਨੂੰ ਆਈਡੀਆ ਜਿਹਾ ਲੱਗਦਾ ਹੈ ਵੀ ਇਮੀਗ੍ਰੇਸ਼ਨ ਪਾਲਿਸੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਹੋ ਸਕਦੀ ਆ, ਐਡਮਿਨਿਸਟ੍ਰੇਸ਼ਨ ਕਿੱਦਾਂ ਦੀ ਰਾਏ ਜਿਹੜੀ ਉਹ ਰੱਖਦਾ ਆ।